ਭੈਣਾਂ ਦੇ ਹੱਕ ਖਾਣ ਵਾਲੇ, ਧੀਆਂ ਦੇ ਹੱਕ ਖਾਣ ਵਾਲੇ ਆਪੇ ਕਦੋਂ ਇੱਜ਼ਤ ਦੀ ਜ਼ਿੰਦਗੀ ਬਸਰ ਕਰਦੇ ਨੇ। ਜਿਨ੍ਹਾਂ ਧੀਆਂ ਦੇ ਹੱਕ ਮਾਰੇ ਨੇ, ਭੈਣਾਂ ਦੇ ਹੱਕ ਖਾਦੇ ਨੇ, ਉਹਨਾਂ ਦੇ ਆਪਣੇ ਇੱਜ਼ਤ ਦੇ ਡੰਗ ਕਦੋਂ ਗੁਜ਼ਰਦੇ ਨੇ, ਉਹਨਾਂ ਦੀ ਆਪਣੀ ਜ਼ਿੰਦਗੀ ਕਦੋਂ ਸਕੂਨ ਦੀ ਗੁਜ਼ਰਦੀ ਹੈ। ਮੈਂ ਹੱਥ ਜੋੜ ਕੇ ਅਰਜ਼ ਕਰਾਂਗਾ, ਮਰਨ ਤੋਂ ਪਹਿਲਾਂ ਅਗਰ ਤੁਹਾਡੀ ਜ਼ਮੀਨ ਜਾਇਦਾਦ ਹੈ, ਪੁੱਤਰਾਂ ਦੇ ਨਾਂ ਲਵਾਓ ਨਾ ਲਵਾਓ, ਧੀਆਂ ਦੇ ਨਾਂ ਜ਼ਰੂਰ ਲਵਾਓ। ਮਰਨ ਤੋਂ ਪਹਿਲਾਂ ਧੀਆਂ ਦੇ ਹੱਕ ਉਹਨਾਂ ਨੂੰ ਜ਼ਰੂਰ ਦਿਓ। ਜਿਹੜੀਆਂ ਤੁਹਾਡੇ ਢਿੱਡ ਦੀਆਂ ਜੰਮੀਆਂ ਤੁਹਾਡੀਆਂ ਧੀਆਂ ਨੇ ਨਾ, ਉਹਨਾਂ ਨੂੰ ਤਾਂ ਤੁਸੀਂ ਉਹਨਾਂ ਦੇ ਹੱਕ ਦੇਣੇ ਹੀ ਦੇਣੇ ਨੇ। ਜਿਹੜੀਆਂ ਭੈਣਾਂ ਤੁਹਾਡੇ ਮਾਂ ਪਿਓ ਜੰਮੀਆਂ ਨੇ, ਉਹਨਾਂ ਦੇ ਵੀ ਕੁਝ ਹਕੂਕ ਨੇ, ਉਹਨਾਂ ਦੇ ਵੀ ਕੁਝ ਤੁਹਾਡੇ ਉੱਤੇ ਹਕੂਕ ਨੇ, ਉਹ ਵੀ ਅਦਾ ਕਰੋ। ਮੇਰੇ ਹਜ਼ੂਰ ਫਰਮਾਇਆ ਧੀਆਂ ਪਿੱਛੇ ਜਾਇਆ ਕਰੋ, ਖਾਲੀ ਹੱਥ ਨਾ ਜਾਇਆ ਕਰੋ, ਕੁਝ ਨਾ ਕੁਝ ਲੈ ਕੇ ਜਾਇਆ ਕਰੋ। ਜਿਨ੍ਹਾਂ ਧੀਆਂ ਦੇ ਪਿੱਛੇ ਪੇਕੇ ਜਾਂਦੇ ਰਹਿੰਦੇ ਨੇ, ਉਹਨਾਂ ਧੀਆਂ ਦੇ ਸਹੁਰਿਆਂ ਦੇ ਵਿੱਚ ਵੀ ਭਰਮ ਹੁੰਦੇ ਨੇ, ਉਹਨਾਂ ਦੀ ਇੱਜ਼ਤ ਹੁੰਦੀ ਹੈ। ਉਹ ਉੱਥੇ ਫਖਰ ਨਾਲ ਰਹਿੰਦੇ ਨੇ ਕਿ ਸਾਡੇ ਪਿੱਛੇ ਕੋਈ ਹੈ। ਧੀਆਂ ਪਿੱਛੇ, ਧੀਆਂ ਦੇ ਸਿਰ ਤੇ ਹੱਥ ਰੱਖਿਆ ਕਰੋ। ਅਕਸਰ ਹੁੰਦਾ ਪਤਾ ਕੀ ਹੈ, ਅੱਜ ਮੈਂ ਕੋਈ ਤਕਰੀਰ ਦਾ ਮੂਡ ਨਹੀਂ, ਕੋਈ ਬਿਆਨਬਾਜ਼ੀ ਦਾ ਮੂਡ ਨਹੀਂ, ਅੱਜ ਘਰੇਲੂ ਬਾਤਾਂ, ਦਿਲ ਦੀਆਂ ਗੱਲਾਂ ਸ਼ੇਅਰ ਕਰਨਾ ਪਿਆ, ਸਾਂਝੀਆਂ, ਜਿਹੜੀਆਂ ਸਾਡੇ ਮੁਆਸ਼ਰੇ ਦੀਆਂ, ਹਰ ਘਰ ਦੀਆਂ ਬਾਤਾਂ। ਅਕਸਰ ਹੁੰਦਾ ਪਤਾ ਕੀ ਹੈ, ਜਦੋਂ ਕਿਸੇ ਭੈਣ ਕੋਲੋਂ ਜ਼ਮੀਨ ਨਾ ਲਵਾਣੀ ਹੁੰਦੀ ਹੈ ਨਾ, ਪਤਾ ਕੀ ਕਰਦੇ ਨੇ, ਉਹਦੇ ਪਿੱਛੇ ਟੋਕਰੀਆਂ, ਮਠਿਆਈਆਂ, ਫਰੂਟ, ਮੱਝਾਂ, ਪਿਆਰ, ਈਦਾਂ, ਸ਼ਬਰਾਤਾਂ ਲੈ ਕੇ ਜਾਣਗੇ। ਜਦੋਂ ਉਹਦੇ ਕੋਲੋਂ ਜ਼ਮੀਨ ਨਾ ਲਵਾ ਲੈਣੀ, ਅੱਖਾਂ ਹੀ ਬਦਲ ਜਾਂਦੀਆਂ। ਕੁਝ ਲੋਕ ਐਸੇ ਹੈ ਨੇ ਜਿਹੜੇ ਆਪਣੇ ਆਪ ਨਾਲੋਂ, ਆਪਣੇ ਬੀਵੀ ਬੱਚਿਆਂ ਨਾਲੋਂ, ਆਪਣੇ ਦੂਜਿਆਂ ਜੀਆਂ ਨਾਲੋਂ ਬਹੁਤ ਆਪਣੀਆਂ ਭੈਣਾਂ ਦਾ ਅਹਿਸਾਸ ਕਰਦੇ ਨੇ, ਉਹਨਾਂ ਵਾਸਤੇ ਮਰ ਜਾਂਦੇ ਨੇ। ਲੇਕਿਨ ਕੁਝ ਬੇਜ਼ਮੀਰ ਲੋਕ, ਬੇਸ਼ਰਮ ਐਸੇ ਨੇ ਜਿਹੜੇ ਮਾਂ ਪਿਓ ਦੇ ਮਰਨ ਤੋਂ ਬਾਅਦ ਧੀਆਂ ਦੇ ਨਾਲ ਇੰਜ ਦਾ ਸਲੂਕ ਕਰਦੇ ਨੇ ਜਿਵੇਂ ਮਤਰਈਆਂ ਹੁੰਦੀਆਂ ਨੇ, ਸਾਡੀਆਂ ਲੱਗਦੀਆਂ ਕੁਝ ਨੇ। ਉਹਨਾਂ ਕੋਲੋਂ ਜੋ ਹੈ ਉਹ ਲਿਖਾ ਲਿਆ ਪਿਆਰ ਪੋਚਾ ਪਾ ਕੇ, ਬਾਅਦ ਵਿੱਚ ਅੱਖਾਂ ਮੱਥੇ ਧਰ ਲਈਆਂ। ਉਹਨਾਂ ਦੇ ਨਾਲ ਉਹ ਸਲੂਕ ਹੀ ਨਹੀਂ, ਉਹਨਾਂ ਦੇ ਨਾਲ ਭੈਣਾਂ ਮਤਲਬ ਉਹਨਾਂ ਨੂੰ ਆਪਣੇ ਮਾਂ ਪਿਓ ਜੰਮੇ ਬੜੇ ਅਜ਼ੀਜ਼ ਹੁੰਦੇ ਨੇ, ਆਪਣੇ ਬੱਚਿਆਂ ਨਾਲੋਂ ਵੀ, ਆਪਣੇ ਅਗਲਿਆਂ ਨਾਲੋਂ, ਆਪਣੇ ਪਿਛਲੇ ਬੜੇ ਅਜ਼ੀਜ਼ ਹੁੰਦੇ ਨੇ। ਉਹ ਤੁਹਾਨੂੰ ਤੁਹਾਡੇ ਨਾਲ ਲਹਾ ਛੱਡਦੀਆਂ ਨੇ ਕਿ ਤਾਂ ਕਿ ਸਾਡੇ ਪਿਓ ਦੇ ਪੁੱਤਰ ਨੇ, ਸਾਡਾ ਸਾਥ ਨਾ ਛੁੱਟੇ। ਪਤਾ ਜੀ, ਗੱਲਾਂ ਕਰਕੇ ਕਈਆਂ ਨੇ ਜ਼ਮੀਨਾਂ ਲਹਾ ਲਈਆਂ ਨੇ ਕਿ ਜੇ ਤੂੰ ਜ਼ਮੀਨ ਲੈਣੀ ਹੈ ਤੇ ਫਿਰ ਸਾਡੇ ਘਰ ਨਾਲ ਹੀ ਤੇਰਾ ਸਾਡਾ ਆਉਣ ਜਾਣ ਮੁੱਕਾ, ਤੇਰਾ ਸਾਡਾ ਮਰਨ ਜਿਉਣ ਮੁੱਕਾ। ਜੇ ਸਾਡੇ ਵੱਲ ਆਉਣਾ ਜਾਣ ਰੱਖਣਾ ਚਾਹਨੀ ਹੈ ਤੇ ਫਿਰ ਮਤਲਬ ਮੇਰੇ ਨਾਲ ਜਗ੍ਹਾ ਲਵਾ ਛੱਡ। ਉਹ ਲਵਾ ਛੱਡਦੀਆਂ ਨੇ ਵਿਚਾਰੀਆਂ। ਇਹ ਗੱਲ ਜਦੋਂ ਤੁਹਾਡੇ ਪੇਟ ਦੀਆਂ, ਤੁਹਾਡੇ ਢਿੱਡ ਦੀਆਂ ਜੰਮੀਆਂ ਹੋਣ ਦੀਆਂ ਨਾ, ਉਹਨਾਂ ਨਾਲ ਖੁਦਾ ਨਹਾਸਤਾ ਐਸਾ ਵੈਸਾ ਸਲੂਕ ਹੋਵੇ ਨਾ, ਤੇ ਫਿਰ ਤੁਹਾਨੂੰ ਜੋ ਤਕਲੀਫ ਹੋਵੇਗੀ, ਫਿਰ ਤੁਹਾਨੂੰ ਭੈਣਾਂ ਦੀ ਕਦਰ ਮਹਿਸੂਸ ਹੋਵੇਗੀ। ਮੌਜ਼ੂ ਮੇਰਾ ਇੱਕੋ ਹੀ, ਇਹਦੇ ਵਿੱਚ ਨੂੰਹਾਂ, ਧੀਆਂ, ਭੈਣਾਂ, ਬੇਟੀਆਂ, ਇਹਨਾਂ ਦੀ ਬਾਤ ਮੈਂ ਕਰਾਉਣਾ ਚਾਹਾਂਗਾ। ਮੁਖਤਸਰ ਗੱਲ ਲੰਮੀ ਨਹੀਂ ਕਰਾਂਗਾ, ਆਪਣੀ ਆਦਤ ਦੇ ਮੁਤਾਬਕ ਮੁਖਤਸਰ ਟਾਈਮ ਦੇ ਵਿੱਚ ਗੱਲ ਮੈਂ ਆਪਣੀ ਮੁਕੰਮਲ ਕਰਦਾ ਜਾਵਾਂ। ਅਕਸਰ ਹੁੰਦਾ ਪਤਾ ਕੀ ਹੈ, ਜਦੋਂ ਮਾਵਾਂ ਧੀਆਂ ਵਿਆਹਣ ਲੱਗਦੀਆਂ ਨੇ ਤੇ ਉਹਨਾਂ ਨੂੰ ਇਹ ਆਖ ਕੇ ਅੱਜ ਕੱਲ੍ਹ ਕਰਦੀਆਂ ਨੇ ਕਿ ਸੱਸ ਸਹੁਰੇ ਨੂੰ ਟੰਗ ਕੇ ਰੱਖੀ, ਨੱਥ ਪਾ ਕੇ ਰੱਖੀ, ਉਹਨਾਂ ਨੂੰ ਲਿਫੀ ਨਾ ਹੋ ਤੇ ਸਹੁਰਿਆਂ ਦੇ ਵਿੱਚ। ਨਹੀਂ ਤੇ ਪਹਿਲੇ ਦੌਰ ਦੇ ਵਿੱਚ ਮਾਵਾਂ ਇੰਝ ਤਰਬੀਅਤ ਕਰਦੀਆਂ ਹੁੰਦੀਆਂ ਸਨ ਕਿ ਪੁੱਤਰ ਇਸ ਘਰੋਂ ਤੇਰੀ ਡੋਲੀ ਚੱਲੀਏ, ਅਗਲੇ ਘਰੋਂ ਤੇਰਾ ਜਨਾਜ਼ਾ ਉੱਠਣਾ ਚਾਹੀਦਾ। ਇਹ ਮਾਵਾਂ ਤਰਬੀਅਤ ਇਹ ਕਹਿ ਕੇ ਬੱਚੀ ਨੂੰ ਕਰਦੀਆਂ ਸਨ, ਤੇ ਬੱਚੀਆਂ ਨੂੰ ਵੀ ਇਹ ਪਤਾ ਹੁੰਦਾ ਸੀ ਕਿ ਇੱਥੋਂ ਅਸੀਂ ਚੱਲੀਆਂ ਵਾ, ਹੁਣ ਅਗਲੀਆਂ ਜਿਹੜਾ ਸੱਸ ਸਹੁਰਾ ਸਾਡਾ, ਉਹ ਹੀ ਸਾਡੀ ਮਾਂ ਤੇ ਉਹ ਹੀ ਸਾਡਾ ਪਿਓ, ਉਹ ਸਾਡਾ ਘਰ। ਤੇ ਮਾਵਾਂ ਅੱਜ ਕੱਲ੍ਹ ਤਰਬੀਅਤ ਇਹ ਕਰਦੀਆਂ ਨੇ, ਆਪਣੇ ਮੁੰਡੇ ਨੂੰ ਆਂਦੀਆਂ ਨੇ ਕਿ ਜਿਹੜੀ ਨੂੰਹ ਵਿਆਹ ਕੇ ਲਿਆਂਦੀ, ਇਹਨੂੰ ਨੱਥ ਪਾ ਕੇ ਰੱਖੀ। ਜਨਾਨੀਆਂ ਐਵੇਂ ਨਹੀਂ ਰਹਿੰਦੀਆਂ, ਆਂਦੀਆਂ ਨੇ ਅੱਜ ਕੱਲ੍ਹ ਮਾਵਾਂ, ਐਵੇਂ ਨਹੀਂ ਜਨਾਨੀਆਂ ਰਹਿੰਦੀਆਂ, ਨੂੰ ਨੱਥ ਪਾ ਕੇ ਰੱਖੀ। ਉਹ ਬੀਬੀ ਅਗਰ ਜਿਹੜੀ ਕਿਸੇ ਘਰੋਂ ਵਿਆਹ ਕੇ ਆਪਣੇ ਘਰ ਲਿਆਂਦੀ ਏ ਨੂੰਹ, ਮਤਲਬ ਇਹਨੂੰ ਧੀ ਬਣਾ ਕੇ ਰੱਖੇਂਗੇ ਆਪਣੀ ਨੂੰਹ ਨੂੰ, ਤੇ ਜਿਹੜੀ ਧੀ ਤੇਰੀ ਕਿਸੇ ਦੀ ਨੂੰਹ ਬਣੀ ਏ ਉਹ ਵੀ ਫਿਰ ਧੀ ਬਣਾ ਕੇ ਰੱਖਣਗੇ। ਨਹੀਂ ਤੇ ਜੈਸੇ ਕੋ ਤੈਸਾ, ਮੁਕਾਫਾਤ ਤੇ ਅਮਲ ਹੈ। ਜਿਵੇਂ ਤੂੰ ਕਿਸੇ ਦੀ ਧੀ ਲਿਆਂਦੀ ਏ, ਨੂੰਹ ਨਾ ਕਰੇਂਗੀ, ਉਹ ਵੀ ਜਿਹੜੇ ਨੇ ਉਹ ਵੀ ਇੰਝ ਹੀ ਕਰਨਗੇ ਫਿਰ। ਤੇ ਜਦੋਂ ਧੀਆਂ ਆਪਣੇ ਘਰਾਂ ਦੇ ਵਿੱਚ ਸੁਖੀ ਨਾ ਹੋਣ, ਭੈਣਾਂ ਆਪਣੇ ਘਰਾਂ ਦੇ ਵਿੱਚ ਸੁਖੀ ਨਾ ਹੋਣ, ਤੇ ਫਿਰ ਸੁੱਖ ਦੀਆਂ, ਸਕੂਨ ਦੀਆਂ ਨੀਂਦਰਾਂ ਨਹੀਂ ਆਉਂਦੀਆਂ, ਫਿਰ ਆਰਾਮ ਦੀ, ਸੁੱਖ ਦੀ ਨੀਂਦਰ ਨਹੀਂ ਆਉਂਦੀ। ਅਗਰ ਚਾਹੁੰਦੇ ਹੋ ਕਿ ਸਾਡੀਆਂ ਭੈਣਾਂ, ਸਾਡੀਆਂ ਧੀਆਂ ਆਪਣੇ ਘਰਾਂ ਦੇ ਵਿੱਚ ਸੁਖੀ ਰਹਿਣ, ਤੇ ਜਿਹੜੀਆਂ ਲਿਆਂਦੀਆਂ ਨੇ ਵਿਆਹ ਕੇ, ਇਹਨਾਂ ਨਾਲ ਵੀ ਚੰਗਾ ਸਲੂਕ ਕਰੋ।